ਪਹਿਲਾਂ ਤਾਂ ਮੈਨੂੰ ਆਪਣੀ ਹਵੇਲੀ ਬਾਰੇ ਦੱਸੋ ਵੀ ਹਵੇਲੀ ਕਿੱਡੀ ਕੁ ਸੀ। ਹਵੇਲੀ ਤਾਂ ਸਾਡੇ ਸਰਦਾਰ ਜੰਨਾ ਸਿੰਘ ਨੇ ਪਹਿਲਾਂ ਘਰ ਉੱਥੇ ਬਣਾਇਆ ਸੀ। ਅੱਛਾ ਜੀ। ਹਵੇਲੀ ਦੇ ਵਿੱਚ ਹੀ। ਅੱਛਾ ਹਵੇਲੀ ਪੂਰੀ ਏਕੜ ਵਿੱਚ ਸੀਗੀ। ਅੱਛਾ, 1 ਏਕੜ ਵਿੱਚ ਸੀਗੀ ਹਵੇਲੀ। ਹਾਂ, ਜਿਹਦੇ ਵਿੱਚ ਬਰਾਂਡੇ ਵੀ ਸੀਗੇ, ਮਕਾਨ ਹੋਰ ਵੀ ਸੀ ਅੱਛਾ ਤੇ ਆਪਣਾ ਉੱਥੇ ਦਾ ਘਰ ਬਣਾਇਆ ਸੀ ਤੇ ਉਹ ਟਾਈਮ ਦੇ ਡਿਜ਼ਾਈਨ ਨਾਲ ਤੇ ਕੋਠੀ ਵਰਗਾ ਹੀ ਸੀ। ਅੱਛਾ। ਤੇ ਪਹਿਲਾਂ ਘਰ ਉਹ ਬਣਾਇਆ। ਇਹ ਸਾਡਾ ਦੂਸਰਾ ਥਾਂ ਪਿੰਡ ਦੇ ਵਿੱਚ ਸੀ, ਖੁੱਲਾ ਬਹੁਤ ਸੀ। इतों अगे छप्पर सी हवेली तो अगली साइड ते ना ते ए जेड़े मकान है ना कच्चे तुहानू नजर आ रहे ए हवेली ए भी हवेली सी। ए वो नीली टैंकी तो गां तक वो जेड़ा लास्ट तुहानू नजर आ रही है नीली टैंकी टॉप ते लगी उत्थे तक हवेली सी। हाँ चिट्टी टैंकी वो बल्कि चिट्टी टैंकी तक कह रहे हैं। सर वो जेडे अपने बापू जी दर्शन सिंह ने दसिया ना कि हवेली साडी किले दे विच ही है, किले दे विच ही, ठीक है ना। उन्होंने हाँ उन्होंने ओवरऑल जगह दसी सी, मतलब जिन्ना मेरा आया सी ना जिन्ना च रहिंदे रहे। हाँ अल्हम्दुलिल्लाह, शुक्र अल्लाह पाक का। अल्हम्दुलिल्लाह। तो साडा अब्बा आया ना उथों, असीं फिर हवेली दी जम्मे पलिया। कोई 1.5 कनाल दी हवेली ही तुहाडे खैम सिंह दी हवेली। हाँ ते एक बड़ा वड्डा हाल बनाया सी उन्होंने, बरांडा ला। हाँ ते पिछे 2 कमरे हैं, एक साइड ते कमरिया ने बूहे दिते हैं 2-2 ते हाल ने भी 2 बूहे दिते। हाँ ते हवेली दे विच बड़े बूटे सन ते 3 पासे छप्पड़ सी लगदा, 3 पासे छप्पड़ सी। चढ़ते दखन पहाड़ छप्पड़ सी ते जदों बरसात आउंदी सी नहीं, फिर बाद सानू उच्चा करना पिया, जरा जगह उच्ची सी। बरीक तैन इतना बरीक 1.5 इंच आ गई नानकशाही इट्टी। हाँ हाँ पूरे पिंड च इन्हां दी हवेली पक्की, सिर्फ छोटियां इट्टां नाल पूरे पिंड च। कोई पुरानी निशानी नहीं, कोई नहीं चीज नहीं लग मतलब जो लोग टुर गए ने तो बाद पिछे हमले नहीं नहीं ये बचे रहा। एदियां कंधा इन्नियां उच्चियां न कि जद आर्मी नहीं आती वेखन वूखन कदे अगे पिछे, बाबे दी हवेली ते कोठे ते चढ़ के फिर दूरबीना बेंदे रहे अगे पिछे सारे। इन्नियां उच्ची हवेली बनाई, बहुत उच्चियां ते चौड़ियां बड़ियां। हाँ 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 तुहानू तो पता ना। आहो कोई 5 भाई हाँ।
5 ਘਰ ਬਣ ਗਏ। ਤੁਹਾਨੂੰ ਵਹਾਦੇ ਆ ਵੇਲੇ ਹੁਣੇ ਹਾਂ ਇੱਥੇ ਮਾਰ ਅੱਛਾ ਅੱਛਾ ਮੈਂ ਇੱਕ ਚਲੋ ਵੀਡੀਓ ਕਾਲ ਕਰੋ, ਮੈਂ ਕਰਨਾ ਤੁਹਾਨੂੰ ਵੀਡੀਓ ਕਾਲ। ਇਹ ਇੱਕ ਗੱਲ ਪੁੱਛ ਆਪਣਾ ਦੱਸਿਓ ਜੀ, ਆਪਣਾ ਚਾਚੂ ਜੀ, ਉਹ ਬੂਟਾ ਕਿਹੜਾ ਕਿਹੜਾ ਸੀ ਹਵੇਲੀ ਦੇ ਵਿੱਚ, ਉਹ ਜਿਹੜਾ ਤੁਸੀਂ ਵੇਖਿਆ ਉਸ ਵੇਲੇ? ਕਿੱਕਰ, ਦੇਸੀ ਕਿੱਕਰ ਤੇ ਸ਼ਰੀ ਬੇਰੀ ਤੇ ਬੇਰੀ ਤੇ 3-4 ਬੂਟੇ ਹੁੰਦੇ ਆ ਤੇ ਅੱਧਾ ਕੁ ਪਿੰਡ ਆਲ ਬਹਿ ਜਾਂਦਾ ਹੁੰਦਾ ਸ਼ਾਮੇ ਤੇ ਬਹਾਦਰ ਵੇਲੀ ਸੀ। ਹਾਂਜੀ ਫਿਰ ਅਸੀਂ ਤੇ ਫਿਰ ਕੋਠੇ ਬਣਾ ਲਿਆ ਖਾਣਾ ਵਕਤ ਦੀ ਜ਼ਰੂਰਤ ਸੀ। ਇਹ ਹੁੰਦਾ ਸੀ ਨਾ ਕਿ ਬਾਰਿਸ਼ ਜਦੋਂ ਪੈਂਦੀ ਸੀ ਉਦੋਂ ਕਿਹੜਾ ਸੀਮਟ ਲੱਗਾ ਹੁੰਦਾ ਸੀ ਤੇ ਬਾਰਿਸ਼ ਨੇ ਪੈਣਾ। ਹੁਣ ਤੇ ਕੋਈ ਨੀ ਬਣਾਉਂਦਾ। ਤੇ ਹੁਣ ਉੱਡ ਗਿਆ ਹੁਣ ਤੁਹਾਡਾ ਹਵੇਲੀ ਵਹਾਈ ਹੈ ਤੁਹਾਡੀ। ਚਲੋ ਜੀ ਬਾਹਰੋਂ ਪਹਿਲਾਂ ਤੋਂ ਚਲੀ ਪਹਿਲੇ ਬਾਹਰੋਂ ਬਾਹਰੋਂ ਵੀਡੀਓ ਕਾਲ ਤੇ ਆ ਜਾਓ ਮੈਂ ਵੀਡੀਓ ਕਾਲ ਕਰਦਾ ਓਕੇ। ਮਾਰੋ ਜੀ ਕਿਆ ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਇੱਦਾਂ ਹੀ ਆ ਕੇ ਪੱਗ ਪੁੱਗ ਲਾ ਕੇ ਬੈਠਾ ਹਾਂ ਆਰਾਮ ਨਾਲ। ਅੱਛਾ ਹਵਾ ਲਵਾ ਰਿਹਾ, ਸਿਰ ਨੂੰ ਧੁੱਪ ਬੜੀ ਹੈ। ਸਹੀ ਹੈ। ਇਹ ਤੁਹਾਨੂੰ ਦੱਸਦੇ ਆ ਜੀ, ਮੈਂ ਇਸ ਵੇਲੇ ਮੌਜੂਦ ਹਾਂ ਜੀ ਪਿੰਡ ਤਰਕਾਲੀਆਂ, ਬਲਕਿ ਮੇਰਾ ਆਪਣਾ ਹੀ ਪਿੰਡ, ਜ਼ਿਲ੍ਹਾ ਤੇ ਤਹਿਸੀਲ ਸਿਆਲਕੋਟ, ਤੇ ਸਿਆਲਕੋਟ ਸ਼ਹਿਰ ਤੋਂ ਕੋਈ 4 ਮੀਲ ਸਫ਼ਰ ਬਣਦਾ ਜੀ। ਸਿਆਲਕੋਟ ਸ਼ਹਿਰ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਚਾਚੂ ਦੀ ਹਵੇਲੀ? ਇੱਥੋਂ ਸ਼ੁਰੂ ਹੋ ਜਾਂਦਾ। ਤੇ ਇਹ ਤੁਹਾਨੂੰ ਇਹ ਚੱਕਾ ਨਜ਼ਰ ਆ ਰਿਹਾ ਵੇਟਾਂ ਦਾ, ਠੀਕ ਹੈ ਜੀ, ਆ ਰਿਹਾ ਨਾ ਜੀ। ਇਹ ਇੱਥੋਂ ਤੁਹਾਡੀ ਹਵੇਲੀ ਸ਼ੁਰੂ ਹੋ ਗਈ ਤੇ ਹੁਣ ਅਸੀਂ ਇਹ ਮਤਲਬ ਸਾਰੇ ਜਿਹੜੇ ਮਕਾਨ ਨੇ ਅੱਗੇ, ਹਾਂਜੀ ਠੀਕ ਹੈ ਜੀ। ਹਾਂ ਇਹ ਜੀ ਆਪਣਾ ਜਿਹੜੇ ਇੱਥੇ ਲੋਕ ਤਹਿਸੀਲ ਪਠਾਨਕੋਟ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਦੁਰਨੀ ਦੇ ਜਿਹੜੇ ਮਹਾਜਰਾ ਵਸੇ ਨਾ ਜੀ, ਉਹਨਾਂ ਨੂੰ ਲਾਟ ਹੋਈ ਸਰਦਾਰ ਖੇਮ ਸਿੰਘ ਦੀ ਹਵੇਲੀ, ਠੀਕ ਹੈ ਜੀ। ਪਿੰਡ ਤਰਕਾਲੀਆਂ ਦਾ ਜਿਹੜਾ ਕਿ ਬਹੁਤ ਵੱਡਾ ਨਾਂ ਸੀ, ਨੰਬਰਦਾਰ ਸਨ। ਇਹ ਪਿੱਛੇ ਵੀ ਘਰ ਹੈ, ਪਿੱਛੇ ਵੀ ਰਹਾਇਸ਼ ਹੈ। ਇਹ ਮੇਨ ਡੋਰ ਤੁਹਾਨੂੰ ਨਜ਼ਰ ਆ ਰਿਹਾ ਨਾ, ਠੀਕ ਹੈ ਜੀ। ਹਾਂਜੀ ਇਹ ਪਿੱਛੇ ਵੀ ਰਹਾਇਸ਼ ਹੈ, ਠੀਕ ਠਾਕ, ਮਤਲਬ ਖੁੱਲਾ ਡੁੱਲਾ ਘਰ। ਇਹਦੇ ਤੋਂ ਵੱਧ ਦੀ ਜਗ੍ਹਾ ਸੀ। ਤੇ ਉਹ ਜਿਹੜੇ ਆਪਣਾ ਭਾਜੀ ਸ਼ੌਕਤ ਹੋ ਗਏ ਸਾਡੇ ਚੋਂ ਹਾਂ ਹੈ ਇਹੀ ਹਵੇਲੀ ਦਾ ਹਿੱਸਾ ਹੈ ਨਾ। ਹਾਂ ਬਹੁਤੀ ਜਗ੍ਹਾ ਚਾਚੂ, 1.5 ਠੀਕ ਹੈ ਜੀ। ਇਹ ਅਸੀਂ ਹੁਣ ਪਹੁੰਚ ਗਏ ਦੂਸਰੀ ਨੁੱਕਰ ਤੇ। ਇਹ ਗਲੀਆਂ ਹੈ ਸਨ ਉਸ ਵੇਲੇ, ਇਹੀ ਨਕਸ਼ਾ ਸੀ ਗਲੀਆਂ ਦਾ ਨਕਸ਼ਾ, ਉਹ ਜੀ ਸਰਦਾਰ ਜੀ, ਠੀਕ ਹੈ ਨਾ ਜੀ। ਤੇ ਇਦੋਂ ਗਾਂ ਹੁਣ ਜਿੱਦਾਂ ਤੁਹਾਨੂੰ ਇਹ ਨਜ਼ਰ ਆ ਰਹੇ ਨਾ ਮਕਾਨ, ਇਹ ਵਾਲੇ ਇਹ ਨਵੇਂ ਬਣੇ ਨੇ ਸਾਰੇ। ਇਦੋਂ ਗਾਂ ਛੱਪੜ ਹੀ ਇਸ ਬਾਰ ਛੱਪੜ, ਇਹ ਛੱਪੜ ਹੀ, ਇਹ ਵੀ ਇਹਨਾਂ ਦਾ ਹੀ ਖੇਮ ਸਿੰਘ। ਹਾਂਜੀ ਇਹ ਜਿਹੜਾ ਛੱਪੜ ਸੀ ਇਹ ਵੀ ਤੁਹਾਡੀ ਹੀ ਪ੍ਰਾਪਰਟੀ ਸੀ। ਇਹਨਾਂ ਦੀ ਪ੍ਰਾਪਰਟੀ। ਅੱਛਾ ਜੀ, ਹੁਣ ਇਹ ਅਸੀਂ ਆ ਗਏ, ਠੀਕ ਹੈ ਜੀ। ਇਹ ਮੇਰੇ ਸੱਜੇ ਹੱਥ ਜਿਹੜਾ ਮੈਂ ਤੁਹਾਨੂੰ ਦੀਵਾਰ ਦਿਖਾ ਰਿਹਾ ਜੀ, ਇਹ ਸਾਰਾ ਤੁਹਾਡੀ ਹਵੇਲੀ ਦਾ ਹਿੱਸਾ ਸੀ, ਠੀਕ ਹੈ ਜੀ। ਹਾਂਜੀ ਅੱਧਾ ਪਿੰਡ ਬਣ ਜਾਂਦਾ ਹਵੇਲੀ। ਹਾਂ
ਤੇ ਚਾਚੂ ਜੀ ਤੁਹਾਨੂੰ ਵੀ ਹਵੇਲੀ ਵਾਲੇ ਲੋਕ ਸਾਜੇ ਨੇ ਅਜੇ ਵੀ ਹਵੇਲੀ ਵਾਲੇ ਨੇ, ਹਵੇਲੀ ਵਾਲੇ ਕਹਿੰਦੇ ਮਤਲਬ ਹੈ ਹਾਂ ਦੱਸਿਆ ਮੈਂ ਇਹਨਾਂ ਨੂੰ ਆਲਰੇਡੀ ਅਜੇ ਵੀ ਹਵੇਲੀ ਉਹੀ ਚੱਲਦੀ ਪਈ। ਹਾਂ ਤੇ ਇਹਨਾਂ ਨੂੰ ਲੋਕ ਜਦ ਮੁਖਾਤਬ ਕਰਦੇ ਨੇ ਨਾ ਜਾਂ ਕਿਸੇ ਨੇ ਦੱਸਣਾ ਹੈ ਹਵੇਲੀ ਜਾਂ ਕੋਈ ਬੰਦਾ ਕੋਈ ਆ ਗਿਆ ਵੀ ਤਾਂ ਉਹਨੇ ਕਹਿਣਾ ਜੀ ਮੈਂ ਹਵੇਲੀਆਂ ਦੇ ਘਰ ਜਾਣਾ ਉਹੀ ਹਵੇਲੀ ਤੁਹਾਡੇ ਬਾਬੇ ਵਾਲੀ ਆ। ਹਾਂ ਹਾਂ ਸਰਦਾਰ ਖੇਮ ਸਿੰਘ ਦਾ ਨਾਮ ਘਾਲੀਆਂ ਚਾਚੂ ਜੀ ਨੇ। ਠੀਕ ਹੈ ਜੀ ਇਹ ਹੁਣ ਮੰਦਰ ਆਇਆ ਜੇ ਮਤਲਬ ਕਿ ਠੀਕ ਹੈ ਜੀ ਇਹ ਸਾਰੀ ਹਵੇਲੀ ਹੋਇਆ ਕਰਦੀ ਸੀ। ਠੀਕ ਹੈ ਇਹ ਜਿਹੜਾ ਸਾਹਮਣੇ ਮਕਾਨ ਬਣਿਆ ਵੀ ਤੁਹਾਡੀ ਹਵੇਲੀ 'ਚ ਬਣਿਆ, ਇਹਦੀ ਬੈਕ ਸਾਈਡ ਤੇ ਵੀ ਤੁਹਾਡੀ ਹਵੇਲੀ 'ਚ ਬਣਿਆ, ਇਸ ਤੋਂ ਅਗਲੇ ਪਾਸੇ ਵੀ ਹਵੇਲੀ ਸੀ। ਠੀਕ ਹੈ ਜੀ ਇਹ ਵੀ ਜਗ੍ਹਾ ਹਵੇਲੀ ਦੀ। ਅੱਛਾ ਇਹ ਵੀ ਜਗ੍ਹਾ ਹਵੇਲੀ ਦੀ ਜੀ, ਇਹਦੇ ਪਿੱਛੇ ਆ ਜਿਹੜਾ 2 ਕਮਰੇ ਦੇ ਹੜੇ ਰੱਖੇ ਇਹ ਵੀ ਹਵੇਲੀ ਦੀ। ਅੱਛਾ ਅੱਛਾ ਠੀਕ ਇਹ ਅਗਲੇ ਛੱਪੜ ਸੇ ਜਾਂਦੀ ਹੈ ਨਾ। ਅੱਛਾ ਉਹ ਰੱਖੇ ਹਾਂ ਅਗਲੇ ਛੱਪੜ ਜਾ ਹੁਣ ਕੋਠੇ ਜਿਹੜੀ ਹੈ ਹਾਂਜੀ ਹਾਂ ਕੋਠੇ ਦਾ ਚੜ ਕੇ ਇਹਨਾਂ ਨੂੰ ਲਾਈਵ ਕਰਾਓ ਉਤਾਰ ਤੋਂ ਦਿਖਾ ਰਿਹਾ ਹਾਂ ਇਹ ਵੀ ਹਾਂਜੀ ਇਹ ਵੀ ਘਰ ਹਵੇਲੀ ਦੇ ਵਿੱਚ ਹੀ ਬਣੇ ਹੋਏ ਠੀਕ ਹੈ ਜੀ ਸਰਦਾਰ ਜੀ। ਇਹ ਵੀ ਘਰ ਜਿਹੜੇ ਤੁਹਾਨੂੰ ਮੈਂ ਦਿਖਾ ਰਿਹਾ ਜੇ ਇਹ ਵੀ ਘਰ ਹਵੇਲੀ ਦੇ ਵਿੱਚ ਹੀ ਬਣੇ ਹੋਏ ਨੇ, ਐਸੇ ਹਵੇਲੀ ਦਾ ਪਾਰਟ ਹੈ। ਹਾਂ ਹਾਂਜੀ ਇਹ ਵੀ ਘਰ ਤੁਹਾਡੀ ਹਵੇਲੀ ਵਿੱਚ ਹੀ ਬਣਿਆ। ਛੱਤ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ। ਚੱਕਰ ਲਾਉਣਗੇ ਆਉਣਗੇ ਠੀਕ ਹੈ ਜੀ ਸਹੀ ਹੋ ਇਹ ਛੱਪੜ ਦੀ ਸੀ ਵੇਖਿਆ ਹੈ ਨਾ ਸਾਰਾ ਸਾਹਮਣਾ ਹੈ ਥੋੜਾ ਬਹੁਤ ਤੁਸੀਂ ਵੱਡਾ ਵੇਖਿਆ ਹਾਂ ਤੁਸੀਂ ਵੱਡਾ ਵੇਖਿਆ ਅੱਜ ਤਰ੍ਹਾਂ ਵੇਖੇ ਹਾਂ ਅਸੀਂ ਇਹ ਸਾਹਮਣੇ ਬਸ ਵੇਖਿਆ ਆਪਣੀ ਉਸ ਚ। ਇਹ ਜਿਹੜੀ ਪਿੱਛੇ ਦੀਵਾਰ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਇਹ ਵਾਲੀ ਪਿੱਛੇ ਪਰਦਾ ਹੋਇਆ ਇਹਦੇ ਅੱਗੇ ਛੱਪੜ ਹਾਂ ਇਹ ਕਹਿ ਲਓ ਕਿ ਛੱਪੜ ਸੀ ਇਹ ਇਹਦੇ ਅੱਗੇ ਛੱਪੜ ਸੀ ਮੇਲੀ ਜਗ੍ਹਾ ਇਹ ਤੋਂ ਅੱਗੇ ਛੱਪੜ ਸੀ ਹਵੇਲੀ ਤੋਂ ਅਗਲੀ ਸਾਈਡ ਤੇ ਨਾ ਤੇ ਇਹ ਜਿਹੜੇ ਮਕਾਨ ਨੇ ਨਾ ਕੱਚੇ ਤੁਹਾਨੂੰ ਨਜ਼ਰ ਆ ਰਹੇ ਇਹ ਹਵੇਲੀ ਇਹ ਵੀ ਹਵੇਲੀ ਸੀ। ਇਹ ਉਹ ਨੀਲੀ ਟੈਂਕੀ ਤੋਂ ਗਾਂ ਤੱਕ ਉਹ ਜਿਹੜਾ ਲਾਸ ਤੁਹਾਨੂੰ ਨਜ਼ਰ ਆ ਰਹੀ ਹੈ ਨੀਲੀ ਟੈਂਕੀ ਟਾਪ ਤੇ ਲੱਗੀ ਉੱਥੋਂ ਤੱਕ ਹਵੇਲੀ ਸੀ। ਹਾਂ ਹਾਂ ਚਿੱਟੀ ਟੈਂਕੀ ਵੀ ਉਹ ਬਲਕਿ ਚਿੱਟੀ ਟੈਂਕੀ ਦਾ ਕਹਿ ਰਹੇ ਨੇ। ਇਹ ਵੀ ਸਰ ਉਹ ਜਿਹੜੇ ਆਪਣੇ ਬਾਪੂ ਜੀ ਦਰਸ਼ਨ ਸਿੰਘ ਨੇ ਦੱਸਿਆ ਨਾ ਕਿ ਹਵੇਲੀ ਸਾਡੀ ਕਿਲੇ ਦੇ ਵਿੱਚ ਹੀ ਹੈ, ਕਿਲੇ ਦੇ ਵਿੱਚ ਹੀ ਠੀਕ ਹੈ ਨਾ। ਉਹਨਾਂ ਨੇ ਓਵਰਆਲ ਜਗ੍ਹਾ ਦੱਸੀ ਸੀ ਮਤਲਬ ਜਿੰਨਾ ਮੇਰਾ ਆਇਆ ਸੀ ਨਾ ਜਿੰਨੇ ਚ ਰਹਿੰਦੇ ਰਹੇ। ਹਾਂ ਇਹ ਵੀ ਜਿਹੜਾ ਘਰ ਤੁਹਾਨੂੰ ਨਜ਼ਰ ਆ ਰਿਹਾ ਵੇ ਇਹ ਵੀ ਹਵੇਲੀ ਹੈ ਠੀਕ ਹੈ ਜੀ। ਇਹਦੇ ਕਿੱਕਰ ਦੇ ਅਗਲੇ ਪਾਸੇ ਛੱਪੜ ਕਿੱਕਰ ਤੋਂ ਅਗਲੀ ਸਾਈਡ ਤੇ ਛੱਪੜ ਸੀ ਯਾਨੀ ਕਿ ਪਹਾੜ ਪਾਸੇ ਕੋਈ ਨਹੀਂ ਛੱਪੜ ਹਵੇਲੀ ਦਾ ਹੀ ਫਰੰਟ ਵੀ ਤੁਹਾਨੂੰ ਦਿਖਾਣੇ ਆ। ਤਾਂ ਇੱਧਰ ਤੁਹਾਡੀਆਂ ਜ਼ਮੀਨਾਂ ਸਨ ਇਸ ਪਾਸੇ ਜਿੱਧਰ ਹੁਣ ਮਕਾਨ ਵਗੈਰਾ ਬਣ ਗਏ ਨੇ ਇਹ ਕਹਿ ਲਓ ਕਿ ਸਾਰਾ ਰਕਬਾ ਸਰਦਾਰ ਖੇਮ ਸਿੰਘ ਦਾ ਤਗੜਾ ਬੰਦਾ ਸੀ ਉਹ ਸਾਰੇ ਤੋੜ ਛੱਪੜ ਹੈ ਤੇ ਉੱਥੇ ਵੀ ਜਗ੍ਹਾ ਵੀ ਬੂਟੇ ਵੀ ਇਹਦਾ ਜੀ ਆਪਣਾ ਦੱਸ ਰਹੇ ਨੇ ਚਾਚੂ ਹੋਰੀ ਕਿ 1.5-2 ਕਿੱਲੇ ਛੱਪੜ ਸੀ ਇਹ ਵਾਲਾ ਇਹ ਵੀ ਸਰਦਾਰ ਖੇਮ ਸਿੰਘ ਇਹ ਵੀ ਛੱਪੜ ਸੀ ਅੱਛਾ ਇਹ ਵਾਲੀ ਜਿਹੜੀ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ ਵੀ ਛੱਪੜ ਦੇ ਵਿੱਚ ਦੱਸ ਰਹੇ ਠੀਕ ਹੈ ਨਾ। ਇਹ ਤਾਂ ਛੱਪੜ ਹੀ ਵੇਖਿਆ ਹਾਂ ਸਾਫ਼ ਪਾਣੀ ਹੁੰਦੇ ਆ ਉਸ ਵੇਲੇ ਬਿਲਕੁਲ ਠੀਕ ਹੈ ਨਾ ਜੀ। ਇਹ ਤੇ ਇੱਥੋਂ ਸਿੱਧਾ ਸਾਹਮਣੇ ਪਿੰਡ ਆ ਕੋਠੀ ਦੇ ਉਹਲੇ ਕਾਲਾ ਮਾਰਿਆ ਹਾਂ ਮਤਲਬ ਆ ਰਿਹਾ ਕਮਰੇ ਦਾ ਬਣਿਆ ਹਾਂ ਦੇਖ ਲੈ ਕਿੰਨਾ
ਥੋੜੀ ਦੇਰ ਪਹਿਲੇ ਅਸੀਂ ਤੁਹਾਨੂੰ ਇਸ ਘਰ ਦੇ ਸੇਣ ਵਿੱਚ ਖੜਿਆ ਹੋ ਕੇ ਤੁਹਾਨੂੰ ਵਿਊ ਦਿਖਾਇਆ ਸੀ ਹਵੇਲੀ ਦਾ। ਹੁਣ ਅਸੀਂ ਤੁਹਾਨੂੰ ਟਾਪ ਦਾ ਵਿਊ ਦਿਖਾ ਰਹੇ ਹਾਂ। ਟਾਪ ਤੇ ਚੜ ਕੇ ਨਾ ਛੱਤ ਤੇ ਉਹ ਪਰਲਾ ਕੱਚੇ ਤੋਂ ਪੱਕਾ ਇਹ ਕੱਚੇ ਮਕਾਨ ਉਹ ਪੱਕੇ ਸਾਰੇ ਹਵੇਲੀ ਦਾ ਪਾਰਟ ਸੀ। ਠੀਕ ਹੈ ਉਹ ਜੀ। ਟੈਂਕੀਆਂ ਜਾ ਤੇ ਹਾਂਜੀ ਇਹਦੇ ਤੋਂ ਬਾਅਦ ਨਾ ਅਸੀਂ ਹੁਣ ਤੁਹਾਡੇ ਘਰ ਨੂੰ ਜਾਂਦੇ ਆ। ਮਤਲਬ ਇਦਾਂ ਹੀ ਜਿੱਦਾਂ ਹਵੇਲੀ ਤੋਂ ਨਿਕਲ ਕੇ ਤੁਹਾਡੇ ਬਜ਼ੁਰਗ ਜਾਇਆ ਕਰਦੇ ਸਨ ਨਾ, ਉਹਨਾਂ ਕਦਮਾਂ ਦੇ ਨਿਸ਼ਾਨਾਂ ਨੂੰ ਤਾਜ਼ਾ ਕਰਦੇ ਆ। ਤੁਹਾਨੂੰ ਦੱਸਣਾ ਕਿ ਕਿੰਨਾ ਕੁ ਵਾਹ ਸੀ ਘਰ ਦਾ ਤੇ ਹਵੇਲੀ ਦਾ ਆਪਸ ਦੇ ਵਿੱਚ, ਕਿਉਂਕਿ ਗਲੀਆਂ ਸੇਮ ਹੀ ਨੇ। ਥੋੜੀ ਚੌੜੀ ਗਲੀ ਜ਼ਰੂਰ ਹੋਈ ਲੇਕਿਨ ਨਕਸ਼ਾ ਜਿਹੜਾ ਨਾ ਸੇਮ ਹੀ ਉਹੀ ਹਾਂ। ਠੀਕ ਹੋ ਗਿਆ ਜੀ। ਆਪਣੀ ਦੇਖ ਲਓ ਪਿੰਡ ਹੈ ਆਪਣੇ ਦਾਦੇ ਦਾ ਘਰ ਤੇ ਗੱਲ ਹਾਂਜੀ ਇਹ ਸਾਰਾ ਹੁਣ ਕਿਉਂਕਿ ਹੁਣ ਤੇ ਪਿੰਡ ਕਾਫੀ ਵੱਧ ਫੁੱਲ ਗਿਆ। ਹਾਂ ਉਹਦੇ ਜ਼ਮੀਨਾਂ ਹਣ ਆਹ ਹੈ ਜ਼ਮੀਨਾਂ ਹਨ ਸਾਰੀ। ਉਹ ਵੀ ਬਣਾ ਲਿਆ ਕਲਿੱਪ ਅੱਛਾ ਇਹਨਾਂ ਜ਼ਮੀਨਾਂ ਜਿੱਥੇ ਉਹ ਇਹਨਾਂ ਦੇ ਬਜ਼ੁਰਗਾਂ ਦੀ ਸੰਭਾਲ ਸੀ ਨਾ, ਉਹ ਵੀ ਉਹ ਚੀਜ਼ ਮੈਂ ਕਰ ਲਈ ਰਿਕਾਰਡ ਦਿਖਾ ਚੁੱਕਿਆ। ਨਾਲ ਨਾਲ ਮੈਂ ਰਿਕਾਰਡਿੰਗ ਵੀ ਕਰ ਰਿਹਾ ਵਾਂ। ਜੇਕਰ ਇਨ ਕੇਸ ਦੇ ਵਿੱਚ ਤੁਹਾਨੂੰ ਕੋਈ ਸਮਝ ਨਾ ਲੱਗੇਗੀ ਤੇ ਰਿਕਾਰਡਿੰਗ 'ਚ ਤੁਹਾਨੂੰ ਨਾ ਮਤਲਬ ਬਿਹਤਰ ਢੰਗ ਨਾਲ ਪਤਾ ਲੱਗ ਜਾਏਗਾ ਮੈਂ ਜੋ ਤੁਹਾਨੂੰ ਦੱਸਣਾ ਚਾਹ ਰਿਹਾ। ਹਾਂਜੀ ਇਹ ਗਲੀ ਇਹ ਤੁਹਾਡੀ ਹਵੇਲੀ ਜੀ, ਇਹ ਸਾਰੀ ਤੁਹਾਡੀ ਹਵੇਲੀ ਸੀ। ਹੁਣ ਅਸੀਂ ਜਾ ਰਹੇ ਹਾਂ ਤੁਹਾਡੇ ਘਰ ਵੱਲ ਨੂੰ। ਠੀਕ ਹੈ ਜੀ। ਹਾਂਜੀ ਇਹ ਵੀ ਜਿਹੜਾ ਘਰ ਏ ਇਹ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਜੀ, ਇਹ ਵੀ ਸਰਦਾਰ ਖੇਮ ਸਿੰਘ ਦੇ ਘਰ ਦਾ ਹਿੱਸਾ ਸੀ ਕਿਉਂਕਿ ਉਦੋਂ ਇੱਕੋ ਸੀ। ਤੇ ਇਹ ਜਿਹੜੀਆਂ ਤੁਹਾਨੂੰ ਇੱਟਾਂ ਨਜ਼ਰ ਆ ਰਹੀਆਂ ਨੇ ਨਾ, ਆ ਤੁਹਾਡੇ ਬਜ਼ੁਰਗਾਂ ਦੇ ਹੱਥਾਂ ਦੀਆਂ ਇੱਟਾਂ ਨੇ ਜੀ। ਸਾਡੇ ਚੱਕੇ ਵਗੈਰਾ ਲੱਗੇ ਨੇ। ਪੁਰਾਣਾ ਘਰ ਪੁਰਾਣਾ ਢਾਇਆ ਹੋਇਆ ਘਰ, ਹੁਣ ਨਵਾਂ ਬਣਾਉਣਗੇ ਨਾ। ਉਹ ਦਰਵਾਜ਼ੇ ਤੱਕ ਘਰ ਹਜੇ, ਉਹ ਦਰਵਾਜ਼ੇ ਤੱਕ। ਠੀਕ ਹੈ ਨਾ। ਇਹ ਫਿਰ ਸਿਆਲਕੋਟ ਸ਼ਿਫਟ ਹੋ ਗਏ ਜਿਨ੍ਹਾਂ ਨੂੰ ਅਲਾਟ ਹੋਇਆ ਸੀ, ਕਿਉਂਕਿ ਪਾਕਿਸਤਾਨ ਬਣਨ ਤੋਂ ਬਾਅਦ ਸਰਦਾਰ ਖੇਮ ਸਿੰਘ ਦਾ ਜਿਹੜਾ ਘਰ ਹੈ ਉਹ 1 2 3 ਤਿੰਨਾਂ ਬੰਦਿਆਂ ਨੂੰ ਅਲਾਟ ਹੋਇਆ। ਖਾਲੀ ਘਰ ਹੈ ਉਹਨਾਂ ਦਾ। ਠੀਕ ਹੈ ਜੀ। ਹਾਂਜੀ ਹਾਂਜੀ ਇੱਕ ਘਰ 3 ਬੰਦਿਆਂ ਨੂੰ ਲਾਟ 3 ਬੰਦਿਆਂ ਨੂੰ ਅਲਾਟ ਹੋਇਆ।